ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਅਪਡੇਟਸ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਹੁਣ ਅੱਜ ਜਿਹੜਾ ਆ ਆਪਾਂ ਸ਼ਾਮ ਦਾ ਮਾਰਚ 26 ਦਾ ਜਿਹੜਾ ਪ੍ਰੋਗਰਾਮ ਲੈ ਕੇ ਕਰੋਨਾ ਵਾਇਰਸ ਦੀ ਜੋ ਅਪਡੇਟ ਆ ਉਹ ਤੁਹਾਡੇ ਲਈ ਹਾਜ਼ਰ ਹੋਏ ਆ ਜੀ। ਇਸ ਦੇ ਵਿੱਚ ਜੋ ਕੁਛ ਲੇਟੈਸਟ ਅਪਡੇਟ ਚੱਲ ਰਹੀ ਹੈ ਉਸ ਦੇ ਬਾਰੇ ਜੇ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਜਾਣਕਾਰੀਆਂ ਆਪਾਂ ਸਾਂਝੀਆਂ ਕਰਦੇ ਜਾਈਏ ਤਾਂ ਜਿਹੜਾ ਇਹ ਦਿਨ ਅੱਜ ਦਾ ਇਹ ਦਿਨ ਅਮਰੀਕਾ ਦੇ ਲਈ ਕਾਫੀ ਭਾਰੀ ਜਿਹੜਾ ਓਵਰਆਲ ਕਹਿ ਸਕਦੇ ਹਾਂ ਪੂਰੇ ਵਿਸ਼ਵ ਦੇ ਵਿੱਚ ਵੀ ਇਸ ਕਰੋਨਾ ਵਾਇਰਸ ਦੇ ਪੀੜਤਾਂ ਦੀ ਸੰਖਿਆ ਦੇ ਵਿੱਚ ਲਗਾਤਾਰ ਵਾਧਾ ਜਿਹੜਾ ਆ ਉਹ ਹੋ ਰਿਹਾ ਹੈਗਾ ਆ। ਅਤੇ ਜੇ ਆਪਾਂ ਅਮਰੀਕਾ ਦੀ ਵੀ ਗੱਲ ਕਰਦੇ ਜਾਵਾਂਗੇ ਤਾਂ ਉਸ ਦੇ ਬਾਰੇ ਵੀ ਆਪਾਂ ਜਾਣਕਾਰੀਆਂ ਦੇਵਾਂਗੇ। ਸਵੇਰੇ ਆਪਾਂ ਦੱਸ ਰਹੇ ਸੀ ਤਕਰੀਬਨ 5 ਲੱਖ ਸੀਗੇ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ 31,000 ਹੋਰ ਨਵੇਂ ਜਿਹੜੇ ਕਨਫਰਮਡ ਕੇਸ ਜਿਹੜੇ ਉਹ ਹੋ ਚੁੱਕੇ ਨੇ। 5,31,799 ਜਿਹੜੇ ਆ ਉਹ ਕੁੱਲ ਕਰੋਨਾ ਵਾਇਰਸ ਦੇ ਜਿਹੜੇ ਕੇਸ ਆ ਉਹ ਹੋ ਚੁੱਕੇ ਹੋਏ ਨੇ ਅਤੇ ਮਰਨ ਵਾਲਿਆਂ ਦੀ ਸੰਖਿਆ ਜਿਹੜਾ 24,000 ਜਿਹੜੀ ਉਹ ਪਾਰ ਕਰ ਚੁੱਕੀ ਆ ਅਤੇ ਰਿਕਵਰੀ ਜਿਹੜੀ 1,23,942 ਦੀ ਹੋਈ ਆ। ਸਵੇਰੇ ਜਿਹੜੇ ਇਟਲੀ ਤੋਂ ਜਿਹੜੇ ਆંકੜੇ ਉਹ ਨਹੀਂ ਸੀ ਆਏ, ਸਪੇਨ ਤੋਂ ਆંકੜੇ ਜਿਹੜੇ ਉਦੋਂ ਨਹੀਂ ਸੀ ਆਏ। ਇਟਲੀ ਅਤੇ ਸਪੇਨ ਦੇ ਲਈ ਕੱਲ੍ਹ ਦਾ ਜਿਹੜਾ ਇਹ ਦਿਨ ਆ ਪਿਛਲੇ ਜਿਹੜੇ 24 ਘੰਟੇ ਆ ਉਹ ਬਹੁਤ ਭਾਰੀ ਰਹੇ ਨੇ। ਸਪੇਨ ਦੇ ਵਿੱਚ 718 ਮੌਤਾਂ ਜਿਹੜੀਆਂ ਉਹ ਹੋਈਆਂ ਨੇ ਅਤੇ ਨਵੇਂ 8200 ਕੇਸ ਆਏ ਨੇ। ਉੱਧਰ ਇਟਲੀ ਦੇ ਵਿੱਚ 712 ਜਿਹੜੀਆਂ ਆ ਉਹ ਮੌਤਾਂ ਹੋਈਆਂ ਨੇ ਹੋਰ, ਅਤੇ ਉੱਥੇ ਜਿਹੜੇ 6200 ਨਵੇਂ ਕੇਸ ਆਏ ਨੇ। ਇਟਲੀ ਦੇ ਵਿੱਚ ਸਭ ਤੋਂ ਵੱਧ ਮਰਨ ਵਾਲਿਆਂ ਦੀ ਸੰਖਿਆ ਹੋ ਚੁੱਕੀ ਆ, 8215 ਲੋਕ ਉੱਤੇ ਮਾਰੇ ਗਏ ਨੇ। ਸਪੇਨ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 4365 ਜਿਹੜੀ ਹੋ ਚੁੱਕੀ ਆ। ਫਰਾਂਸ ਦੇ ਲਈ ਵੀ ਕੱਲ੍ਹ ਦਾ ਦਿਨ ਜਿਹੜਾ ਉਹ ਮਾੜਾ ਹੀ ਰਿਹਾ, 365 ਹੋਰ ਮੌਤਾਂ ਹੋਈਆਂ ਨੇ। 1696 ਮੌਤਾਂ ਉੱਥੇ ਹੁਣ ਤੱਕ ਹੋ ਚੁੱਕੀਆਂ ਨੇ। 3922 ਨਵੇਂ ਕੇਸ ਆ ਕੇ 29,155 ਕੇਸ ਹੋ ਚੁੱਕੇ ਨੇ। UK ਦੇ ਵਿੱਚ 115 ਮੌਤਾਂ ਹੋਰ ਹੋਈਆਂ ਨੇ, 2100 ਨਵੇਂ ਕੇਸ ਆਏ ਨੇ। ਕੁੱਲ ਜਿਹੜੇ ਆ 11,000 ਨਵੇਂ ਹੋ ਚੁੱਕੇ ਨੇ ਕੇਸ ਅਤੇ 578 ਨਵੇਂ ਕੇਸ ਨੇ। ਅਤੇ ਜੇ ਹਰਜੋਤ ਸਿੰਘ ਜੀ ਆਪਾਂ ਆਪਣੇ ਮੁਲਕ ਦੀ ਜੇ ਗੱਲ ਕਰੀਏ ਤਾਂ ਇਹ ਕੇਸਾਂ ਦੀ ਸੰਖਿਆ ਦੇ ਵਿੱਚ ਇਹਨਾਂ ਨੇ ਸਾਰੇ ਹੀ ਜਿਹੜੇ ਮੁਲਕ ਆ ਉਹਨਾਂ ਤੋਂ ਜਿਹੜੇ ਉਹ ਅੱਗੇ ਆ ਗਏ ਨੇ। ਸੋ ਜਾਣੀ ਕਿ ਬਹੁਤ ਹੀ ਮਾੜੇ ਰੈਕਡ ਦੇ ਵਿੱਚ ਜਿਹੜਾ ਇਸ ਟਾਈਮ ਅਮਰੀਕਾ ਇੱਕ ਹਿਸਾਬ ਦੇ ਨਾਲ ਉਹ ਆਇਆ ਆ। ਕੁੱਲ ਕੇਸ ਜਿਹੜੇ ਅਮਰੀਕਾ ਦੇ ਵਿੱਚ ਆ ਉਹ ਹੁਣ 85,000 ਦਾ ਅੰਕੜਾ ਪਾਰ ਕਰ ਚੁੱਕੇ ਨੇ, ਜਿਹੜੇ ਕਿਸੇ ਵੀ ਮੁਲਕ ਦੇ ਨਾਲੋਂ ਸਭ ਤੋਂ ਵੱਧ ਇਸ ਮੌਕੇ ਹੈਗੇ ਨੇ ਅਤੇ ਇਹਨਾਂ ਦੇ ਅਜੇ ਹੋਰ ਵਧਣ ਦੇ ਕਾਫੀ ਅਸਾਰ ਨੇ ਜੀ। ਸੋ ਹੁਣ ਤੱਕ 85,377 ਕੇਸ USA ਦੇ ਵਿੱਚ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਆ। 1,295 ਦੀਆਂ ਮੌਤਾਂ ਹੋ ਚੁੱਕੀਆਂ, 1,868 ਜਿਹੜੇ ਆ ਉਹ ਰਿਕਵਰ ਹੋਏ ਹੈਗੇ ਆ। ਨਿਊਯਾਰਕ ਸਭ ਤੋਂ ਵੱਧ ਜਿਹੜਾ ਪ੍ਰਭਾਵਿਤ ਹੋਇਆ। ਨਿਊਯਾਰਕ 'ਚ ਹੁਣ ਤੱਕ 38,977 ਕੇਸ ਹੋ ਚੁੱਕੇ ਆ। ਨਵੇਂ ਕੇਸ ਪਿਛਲੇ 24 ਘੰਟਿਆਂ 'ਚ 6,011। ਟੋਟਲ ਮੌਤਾਂ 466 ਹੋਈਆਂ ਤਾਂ ਪਰ ਪਿਛਲੇ 24 ਘੰਟਿਆਂ 'ਚ 100 ਮੌਤਾਂ ਜਿਹੜੀਆਂ ਆ ਨਿਊਯਾਰਕ ਸਟੇਟ 'ਚ ਹੋ ਗਈਆਂ ਆ। ਨਿਊ ਜਰਸੀ ਸੈਕਿੰਡ ਨੰਬਰ 'ਤੇ ਆ ਜਿੱਥੇ ਟੋਟਲ ਕੇਸ 6876 ਆ। ਪਿਛਲੇ 24 ਘੰਟਿਆਂ 'ਚ 2,474 ਕੇਸ ਹੋਰ ਹੋਏ ਆ ਅਤੇ ਟੋਟਲ 81 ਮੌਤਾਂ ਹੋ ਗਈਆਂ। 19 ਜਿਹੜੀਆਂ ਆ ਉਹ ਨਵੀਆਂ ਹੋਈਆਂ। ਕੈਲੀਫੋਰਨੀਆ ਵੀ ਜਿਹੜੀ ਗਿਣਤੀ ਹੈ ਬਹੁਤ ਵੱਧ ਰਹੀ ਹੈਗੀ ਆ। ਕੈਲੀਫੋਰਨੀਆ 'ਚ 4,002 ਕੇਸ ਜਿਹੜੇ ਹੈਗੇ ਆ, 1,000 ਨਵੇਂ ਹੋਏ ਆ ਅੱਜ 24 ਘੰਟਿਆਂ 'ਚ। 82 ਟੋਟਲ ਮੌਤਾਂ ਹੋ ਚੁੱਕੀਆਂ, 17 ਜਿਹੜੀਆਂ ਨਵੀਆਂ ਹੋਈਆਂ। ਚੌਥੇ ਨੰਬਰ 'ਤੇ ਵਾਸ਼ਿੰਗਟਨ ਆ ਅਤੇ ਮਿਸ਼ੀਗਨ ਜਿਹੜਾ ਆ ਉੱਥੇ ਵੀ ਬੜਾ ਬੁਰਾ ਹਾਲ ਚੱਲ ਰਿਹਾ। ਮਿਸ਼ੀਗਨ ਦੇ ਵਿੱਚ ਹੁਣ ਤੱਕ 2,856 ਕੇਸ ਹੋ ਗਏ ਆ ਅਤੇ ਅੱਜ ਉੱਥੇ 17 ਮੌਤਾਂ ਹੋਈਆਂ ਅਤੇ 561 ਜਿਹੜੇ ਨਵੇਂ ਕੇਸ ਹੋਏ ਆ। ਟੋਟਲ ਹੁਣ ਤੱਕ ਉੱਥੇ 60 ਮੌਤਾਂ ਹੋ ਚੁੱਕੀਆਂ ਆ ਜੀ। ਇਲੀਨੋਇਸ ਦੇ ਵਿੱਚ ਵੀ 673 ਹੋਰ ਨਵੇਂ ਕੇਸ ਆਏ ਨੇ, 7 ਹੋਰ ਮੌਤਾਂ ਹੋਈਆਂ ਨੇ, 2,500 ਕੇਸ ਉੱਥੇ ਹੋ ਚੁੱਕੇ ਨੇ। ਫਲੋਰੀਡਾ 'ਚ ਵੀ 500 ਹੋਰ ਕੇਸ ਆਏ ਨੇ। ਮੈਸਾਚਿਊਸਟ ਦੇ ਵਿੱਚ 650 ਨਵੇਂ ਕੇਸ ਆਏ ਨੇ। ਲੂਜ਼ੀਆਨਾ 'ਚ 500 ਹੋਰ ਕੇਸ, ਪੈਨਸਲਵੇਨੀਆ 'ਚ 560 ਕੇਸ ਜਿਹੜੇ ਆਏ ਨੇ। ਸੋ ਇਹ ਜਿੰਨੀਆਂ ਆਪਾਂ ਸਟੇਟਾਂ ਹੁਣ ਤੱਕ ਦੱਸੀਆਂ ਸਾਰਿਆਂ ਦੇ ਵਿੱਚ 500 ਜਾਂ ਉਸ ਤੋਂ ਵੱਧ ਨਵੇਂ ਕੇਸ ਜਿਹੜੇ ਦੇਖੇ ਗਏ ਨੇ। ਟੈਕਸਸ ਦੇ ਵਿੱਚ 433 ਹੋਰ ਕੇਸ ਹੋਏ ਨੇ। ਕੋਲੋਰਾਡੋ 'ਚ 344, ਟੈਨਸੀ 'ਚ 192, ਕਨੈਟੀਕਟ 'ਚ 137, ਓਹਾਇਓ 'ਚ 163, ਨਾਰਥ ਕੈਰੋਲੀਨਾ 'ਚ 262 ਹੋਰ ਕੇਸ ਹੋਏ ਨੇ। ਹਵਾਈ ਦੇ ਵਿੱਚ ਇੱਕ ਜਿਹੜੀ ਮੌਤ ਹੋਈ ਸੀ ਜਿਸ ਨੂੰ ਪਹਿਲਾਂ COVID-19 ਦੇ
ਕਰਕੇ ਦੱਸਿਆ ਗਿਆ ਸੀ, ਉਸ ਨੂੰ ਰਿਟਰੈਕਟ ਕਰ ਲਿਆ ਗਿਆ। ਉਹ ਬਾਅਦ ਦੇ ਵਿੱਚ ਆਖਿਆ ਗਿਆ ਵੀ ਸ਼ਾਇਦ ਉਸ ਦੇ ਨਾਲ ਜਿਹੜੀ ਉਸ ਦੀ ਮੌਤ ਆ ਉਹ ਨਹੀਂ ਹੋਈ। ਇੱਕ ਜਿਹੜੀ ਕੈਲੀਫੋਰਨੀਆ ਦੇ ਵਿੱਚ ਇੱਕ ਟੀਨਏਜਰ ਦੀ ਮੌਤ ਜਿਹੜੀ ਦੱਸੀ ਗਈ ਸੀ, ਉਸ ਨੂੰ ਵੀ ਹੁਣ ਕਾਫੀ ਉਸ ਦੇ ਉੱਤੇ ਸਵਾਲ ਖੜੇ ਹੋ ਰਹੇ ਸੀਗੇ। ਸੋ ਉਸ ਨੂੰ ਵੀ ਕਰੋਨਾ ਵਾਇਰਸ ਦਾ ਪੀੜਤ ਇੱਕ ਹਿਸਾਬ ਦੇ ਨਾਲ ਉਸ ਦੇ ਕਰਕੇ ਮੌਤ ਨਹੀਂ ਜਿਹੜੀ ਆਖੀ ਜਾ ਰਹੀ, ਅਤੇ ਉਸ ਦੀ ਫਰਦਰ ਹੋਰ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਹਾਲ ਦੀ ਘੜੀ ਉਹ ਆંકੜਾ ਇਹਨਾਂ ਟੋਟਲ ਆંકੜੇ ਦੇ ਵਿੱਚੋਂ ਕੱਢ ਲਿਆ ਗਿਆ ਹੈਗਾ ਆ। ਪਰ ਓਵਰਆਲ ਅਮਰੀਕਾ ਦੇ ਲਈ ਕਾਫੀ ਜਿਹੜਾ ਇਹ ਮਾੜਾ ਪਿਛਲੇ 24 ਘੰਟੇ ਰਹੇ ਆ। 17,000 ਨਵੇਂ ਕੇਸ ਜਿਹੜੇ ਉਹ ਆਏ ਨੇ ਅਮਰੀਕਾ 'ਚ। ਜਿਉਂ-ਜਿਉਂ ਟੈਸਟਿੰਗ ਦਾ ਪਸਾਰ ਵੱਧ ਰਿਹਾ ਆ, ਜਿਉਂ-ਜਿਉਂ ਜ਼ਿਆਦਾ ਲੋਕਾਂ ਦੀ ਟੈਸਟਿੰਗ ਹੋ ਰਹੀ ਆ, ਉਸ ਦੇ ਵਿੱਚ ਕਰੋਨਾ ਵਾਇਰਸ ਦੇ ਪੋਜ਼ੀਟਿਵ ਕੇਸ ਜਿਹੜੇ ਆ ਉਹ ਜ਼ਿਆਦਾ ਸਾਹਮਣੇ ਆ ਰਹੇ ਨੇ, ਅਤੇ 250 ਤੋਂ ਵੱਧ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੀਆਂ ਉਹ ਮੌਤਾਂ ਹੋਈਆਂ ਨੇ। ਸੋ ਬਿਲਕੁਲ 17,166 ਕੇਸ 24 ਘੰਟਿਆਂ 'ਚ ਹੋਰ ਪੋਜ਼ੀਟਿਵ ਹੋਏ ਆ, ਅਤੇ 268 ਜਿਹੜੀਆਂ ਮੌਤਾਂ ਹੋਈਆਂ ਹੈਗੀਆਂ। ਕੋਵਿਡ-19 ਦੇ ਜਿਹੜੇ ਪੇਸ਼ੈਂਟ ਆ, ਕਹਿੰਦੇ ਉਹਨਾਂ ਦਾ ਐਵਰੇਜ ਟਾਈਮ ਜਿਹੜਾ ਆ ਉਹ ਵੈਂਟੀਲੇਟਰ ਦੇ ਉੱਤੇ 11 ਤੋਂ ਲੈ ਕੇ 21 ਦਿਨ ਆ, ਵਰਸਸ 3 ਤੋਂ 4 ਦਿਨ ਫॉर ਨੌਨ ਕੋਵਿਡ ਪੇਸ਼ੈਂਟਸ ਲਈ ਹੁੰਦਾ। ਜੇ ਕੋਈ ਹੋਰ ਕਿਸੇ ਬਿਮਾਰੀ ਨਾਲ ਬੰਦਾ ਪ੍ਰਭਾਵਿਤ ਆ ਅਤੇ 3 ਤੋਂ 4 ਦਿਨ ਹੀ ਕਹਿੰਦੇ ਵੈਂਟੀਲੇਟਰ 'ਤੇ ਹੁੰਦਾ, ਪਰ ਇੱਥੇ 11 ਤੋਂ 21 ਦਿਨ ਤੱਕ ਦਾ ਜਿਹੜਾ ਐਵਰੇਜ ਟਾਈਮ ਆ। ਪਰ ਕਈ ਜਿਹੜੇ ਲੋਕ ਆ, ਪੇਸ਼ੈਂਟਸ ਆ, ਉਹ 20 ਤੋਂ ਲੈ ਕੇ 30 ਦਿਨ ਤੱਕ ਵੀ ਵੈਂਟੀਲੇਟਰ 'ਤੇ ਹੈਗੇ ਆ। ਸੋ ਕਹਿੰਦੇ ਵੀ ਜੇ ਲੌਂਗਰ ਜਿੰਨਾ ਵੀ ਤੁਸੀਂ ਵੈਂਟੀਲੇਟਰ 'ਤੇ ਰਹੋਗੇ, ਤੁਹਾਡੇ ਜਿਹੜੀ ਆ ਡੈਥ ਹੋਣ ਦੇ ਚਾਂਸ ਉਹ ਜ਼ਿਆਦੇ ਆ, ਵੀ ਤੁਸੀਂ ਵੈਂਟੀਲੇਟਰ ਤੋਂ ਲੈ ਨਹੀਂ ਸਕੋਗੇ। ਨਿਊਯਾਰਕ ਦੇ ਵਿੱਚ ਇੱਕ ਰੀਜ਼ਨ ਇਹ ਵੀ ਆ ਵੀ ਉੱਥੇ ਗਿਣਤੀ ਬਹੁਤ ਜ਼ਿਆਦਾ ਤਾਂ ਵੱਧ ਰਹੀ ਆ ਵੀ ਉੱਥੇ ਟੈਸਟਿੰਗ ਜਿਹੜੀ ਆ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਪਰ ਕੈਪੀਟਾ ਜਿਹੜੀ ਟੈਸਟਿੰਗ ਆ ਨਿਊਯਾਰਕ ਦੇ ਵਿੱਚ ਸਾਊਥ ਕੋਰੀਆ ਨਾਲੋਂ ਦੇ ਮੁਕਾਬਲੇ ਬਹੁਤ ਵੱਡੀ ਗਿਣਤੀ 'ਚ ਹੋ ਰਹੀ ਹੈਗੀ ਆ। ਜੀ ਬਿਲਕੁਲ, ਉਹਨਾਂ ਦਾ ਮੁੱਖ ਮਕਸਦ ਇਹੀ ਹੈ ਵੱਧ ਤੋਂ ਵੱਧ ਲੋਕਾਂ ਨੂੰ ਟੈਸਟ ਕਰਨ ਦਾ, ਵੀ ਜਿਹੜੇ ਸੁਰੱਖਿਅਤ ਨੇ ਉਸ ਤੋਂ ਉਹ ਬਚੇ ਰਹਿਣ, ਅਤੇ ਜਿਹੜੇ ਪੀੜਤ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਦੱਸਿਆ ਜਾ ਸਕੇ, ਅਤੇ ਆਪਣੇ ਜਿਹੜੇ ਬਚਾਅ ਦੇ ਕਾਰਨ ਆ ਉਹ ਚੀਜ਼ਾਂ ਜਿਹੜੀਆਂ ਉਹ ਕਰ ਸਕਣ, ਅਤੇ ਹੋਰ ਲੋਕਾਂ ਨੂੰ ਉਹ ਜਿਹੜੇ ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਨਾ ਲੈਣ। ਸੋ ਇਹ ਇੱਕ ਜਿਹੜੇ ਇਸ ਦੇ ਵਿੱਚ ਮੁੱਖ ਕਾਰਨ ਜਿਹੜੇ ਉਹ ਹੈਗੇ ਨੇ। ਬਾਕੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਗੱਲ ਕਰਦੇ ਜਾਈਏ ਤਾਂ ਅਜੇ ਵੀ ਕਈ ਥਾਵਾਂ ਤੋਂ ਰਿਪੋਰਟਸ, ਖਬਰਾਂ ਜਿਹੜੀਆਂ ਡਾਕਟਰਸ ਦੇ ਦੁਆਰਾ ਜਾਂ ਮੈਡੀਕਲ ਸਟਾਫ ਉਹਨਾਂ ਦੇ ਦੁਆਰਾ ਆ ਰਹੀਆਂ, ਵੀ ਕਹਿੰਦੇ ਅਜੇ ਤੱਕ ਵੀ ਸਾਡੇ ਕੋਲ ਪੂਰਾ ਸਮਾਨ ਜਿਹੜਾ ਆ ਉਹ ਮੁਹੱਈਆ ਜਿਹੜਾ ਉਹ ਨਹੀਂ ਹੋ ਰਿਹਾ। ਸੋ ਉਸ ਨੂੰ ਲੈ ਕੇ ਜਿਹੜੇ ਉਹ ਕਾਫੀ ਜ਼ਿਆਦਾ ਚਿੰਤਤ ਜਿਹੜੇ ਉਹ ਨਜ਼ਰ ਆ ਰਹੇ ਨੇ। ਪਰ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹ ਕਹਿ ਰਹੇ ਨੇ ਵੀ ਅਸੀਂ ਜਲਦ ਤੋਂ ਜਲਦ ਜਿਹੜਾ ਸਮਾਨ ਉੱਥੇ ਉਹਨਾਂ ਨੂੰ ਜਿਹੜਾ ਉਹ ਘੱਲ ਰਹੇ ਹੈਗੇ ਆ। ਅੱਜ ਜਿਹੜੇ ਡਾਕਟਰ ਡੈਬਰਾ ਬਰਕਸ ਹੈਗੇ ਆ, ਜਿਹੜੇ ਵਾਈਟ ਹਾਊਸ ਦੇ ਰਿਸਪੌਂਸ ਕੋਆਰਡੀਨੇਟਰ, ਉਹਨਾਂ ਨੂੰ ਦੱਸਿਆ ਜਾ ਰਿਹਾ ਆ, ਉਹਨਾਂ ਨੇ ਜਿਹੜੇ ਕਿਤੇ ਨਾ ਕਿਤੇ ਲੋਕਾਂ ਨੂੰ ਫਿਰ ਭਰੋਸਾ ਦਿਵਾਉਣ ਦੀਆਂ ਜਿਹੜੀਆਂ ਆ ਉਹ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਆ, ਵੀ ਜਿਹੜੇ ਵਰਸਟ ਕੇਸ ਸਟੈਟਿਸਟਿਕਸ ਆ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਡਾਊਨ ਪਲੇ ਕੀਤਾ, ਵੀ ਨਹੀਂ ਇੱਦਾਂ ਦੀ ਨੌਬਤ ਸ਼ਾਇਦ ਜਿਹੜੀ ਉਹ ਨਾ ਹੀ ਆਵੇ। ਸੋ ਧਿਆਨ ਰੱਖਣ ਦੀ ਆਪਾਂ ਨੂੰ ਜਿਹੜੀ ਜ਼ਰੂਰਤ ਆ। ਅਤੇ ਇੱਕ ਵਾਰੀ ਫਿਰ ਜਿਹੜੀਆਂ ਚਰਚਾਵਾਂ ਸੁਣਨ ਨੂੰ ਮਿਲੀਆਂ ਵੀ ਆਪਾਂ ਅਮਰੀਕਾ ਨੂੰ ਜਿਹੜਾ ਉਹ ਫਿਰ ਜਲਦੀ ਜਿਹੜਾ ਉਹ ਖੋਲ੍ਹ ਸਕਦੇ ਹਾਂ। ਇੱਕ ਨਵੀਂ ਜਿਹੜੀ ਰਿਪੋਰਟ ਜਿਹੜੀ ਸਾਹਮਣੇ ਆਈ ਉਸ ਦੇ ਵਿੱਚ ਕਿਹਾ ਜਾ ਰਿਹਾ ਵੀ ਕਾਫੀ ਜਿਹੜੀਆਂ ਕਾਉਂਟੀਜ਼ ਆ ਉਹਨਾਂ ਦੀ ਇੱਕ ਹਿਸਾਬ ਦੇ ਨਾਲ ਰਿਸਕ ਅਸੈਸਮੈਂਟ ਕੀਤੀ ਜਾਊਗੀ, ਕਿਹੜੇ ਲੋ ਰਿਸਕ ਨੇ, ਕਿਹੜੇ ਮੀਡੀਅਮ ਰਿਸਕ ਨੇ, ਅਤੇ ਕਿਹੜੇ ਹਾਈ ਰਿਸਕ ਜਿਹੜੀਆਂ ਕਾਉਂਟੀਜ਼ ਹੈਗੀਆਂ ਨੇ ਹਰ ਇੱਕ ਸਟੇਟ ਦੇ ਵਿੱਚ ਉਹਨਾਂ ਨੂੰ ਕੀਤਾ ਜਾਊਗਾ। ਸ਼ਾਇਦ ਉਸੇ ਦੇ ਆਧਾਰ ਦੇ ਉੱਤੇ ਕਿਹੜੇ ਬਿਜ਼ਨਸ ਖੋਲ੍ਹਣੇ ਆ, ਕਿਹੜੇ ਬਿਜ਼ਨਸ ਬੰਦ ਰੱਖਣੇ ਆ, ਉਹਨਾਂ ਦੇ ਫੈਸਲੇ ਜਿਹੜੇ ਉਹ ਲਏ ਜਾਣਗੇ। ਪਰ ਕਈ ਜਿਹੜੇ ਸੂਬੇ, ਕਈ ਜਿਹੜੀਆਂ ਕਾਉਂਟੀਜ਼, ਕਈ ਜਿਹੜੀਆਂ ਸਿਟੀਜ਼ ਆ, ਉਹ ਆਪਣੇ ਪੱਧਰ ਦੇ ਉੱਤੇ ਫੈਸਲਾ ਲੈ ਰਹੀਆਂ, ਅਤੇ ਜਿਹੜੀਆਂ ਸੋਸ਼ਲ ਡਿਸਟੈਂਸਿੰਗ ਜਾਂ ਅਤੇ ਨਾਨ ਅਸੈਂਸ਼ੀਅਲ ਬਿਜ਼ਨਸਿਸ ਨੂੰ ਬੰਦ ਰੱਖਣ ਦਾ ਜਿਹੜਾ ਸਿਲਸਿਲਾ ਆ ਉਸ ਨੂੰ ਹੋਰ ਵਧਾ ਵੀ ਰਹੀਆਂ ਨੇ। ਜੀ, ਸੋ ਬਿਲਕੁਲ ਇਸੇ ਤਰ੍ਹਾਂ ਜਿਹੜੀ ਨਿਊਯਾਰਕ ਤੋਂ ਖਬਰ ਆ ਰਹੀ ਹੈ, ਨਿਊਯਾਰਕ ਦੇ ਵਿੱਚ ਜਿਹੜਾ ਇੱਕ ਨੇਵੀ ਸ਼ਿਪ 3 ਹਫ਼ਤਿਆਂ ਤੋਂ ਹੀ ਪਹੁੰਚਣਾ ਸੀ, ਉਹ ਕਹਿੰਦੇ ਪਈ ਜਿਹੜਾ ਉਹਨਾਂ ਨੇ ਮੇਕ ਸ਼ਿਫਟ ਹੌਸਪੀਟਲ ਬਣਾਉਣਾ ਸੀ, ਉਹਨੂੰ ਜਿਹੜਾ ਆ ਮੰਡੇ ਨੂੰ ਉਹ ਉੱਥੇ ਪਹੁੰਚ ਜਾਊਗਾ, ਕਿਉਂਕਿ ਉੱਥੇ ਪੇਸ਼ੈਂਟ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਸੈਂਟਾ ਕਲਾਰਾ ਦੇ ਵਿੱਚ ਸੈਂਟਾ ਕਲਾਰਾ ਕਾਉਂਟੀ ਜਿਹੜੀ ਆ ਉੱਥੇ ਵੀ ਕੈਲੀਫੋਰਨੀਆ 'ਚ ਕਾਫੀ ਬੁਰੀ ਪੋਜੀਸ਼ਨ ਬਣੀ ਹੋਈ ਆ। ਹੁਣ ਤੱਕ 500 ਕੇਸ ਸੈਂਟਾ ਕਲਾਰਾ ਕਾਉਂਟੀ 'ਚ ਹੋ ਗਏ ਹੈਗੇ ਆ, ਜਿਨ੍ਹਾਂ ਦੇ ਵਿੱਚ ਕਹਿੰਦੇ ਪਈ 50% ਕੇਸ ਉਹਨਾਂ ਲੋਕਾਂ ਦੇ ਆ ਜਿਨ੍ਹਾਂ ਦੀ ਏਜ 50 ਸਾਲ ਤੋਂ ਥੱਲੇ ਆ। ਸੋ ਇਹ ਹੁਣ ਭੁਲੇਖਾ ਜਿਹੜਾ ਆਮ ਲੋਕਾਂ 'ਚੋਂ ਨਿਕਲਣਾ ਸ਼ੁਰੂ ਹੋਣਾ ਚਾਹੀਦਾ ਆ, ਕਿਉਂਕਿ ਪਹਿਲਾਂ ਇਹ ਕਿਹਾ ਗਿਆ ਸੀ ਵੀ ਜਿਹੜੇ ਓਲਡਰ ਲੋਕ ਹੈਗੇ 60 ਸਾਲਾਂ ਤੋਂ ਉੱਪਰ ਆ ਉਹਨਾਂ ਨੂੰ ਜ਼ਿਆਦਾ ਹਿੱਟ ਕਰਦੀ ਆ, ਪਰ ਨਵਾਂ ਜਿਹੜਾ ਸਰਵੇ ਆਇਆ ਉਹਦੇ ਮੁਤਾਬਕ 50% ਤੋਂ ਵੱਧ ਲੋਕ ਜਿਹੜੇ ਆ ਸੈਂਟਾ ਕਲਾਰਾ ਕਾਉਂਟੀ 'ਚ ਪੋਜ਼ੀਟਿਵ ਜਿਹੜੇ ਕੇਸਿਸ ਆ
ਉਹ ਲੈਸ ਦੈਨ 50 ਈਅਰ 올ਡ ਹੈਗੇ ਆ। ਸੋ ਇੱਕ ਹੋਰ ਵੀ ਜਿਹੜੀ ਬੜੀ ਮਾੜੀ ਖਬਰ ਆ ਰਹੀ ਆ ਵੀ ਸੈਨ ਹੋਜ਼ੇ ਗੁਰੂ ਘਰ ਇੱਕ 14 ਮਾਰਚ ਨੂੰ ਜਿਹੜਾ ਵਿਆਹ ਹੋਇਆ ਸੀ, ਉੱਤੇ ਜਿਨ੍ਹਾਂ ਨੇ ਅਟੈਂਡ ਕੀਤਾ ਸੀ ਉਹਨਾਂ ਤੋਂ ਬਾਅਦ 2 ਜਾਣੇ ਜਿਹੜੇ ਆ ਪੋਜ਼ੀਟਿਵ ਕੇਸ ਉਹਨਾਂ ਦੇ ਵਿੱਚ ਪਾਏ ਗਏ ਹੈਗੇ ਆ। ਸੋ ਉੱਥੋਂ ਵੀ ਜਿਹੜੀ ਆ ਸੈਨ ਹੋਜ਼ੇ ਦੀ ਮੈਨੇਜਮੈਂਟ ਨੇ ਸਾਰੇ ਲੋਕਾਂ ਨੂੰ ਈਮੇਲ ਕੀਤੀ ਹੈਗੀ ਆ, ਮੈਸੇਜ ਛੱਡਿਆ ਵੀ ਭਾਈ ਜਿਹੜੇ ਉਸ ਦਿਨ ਵਿਆਹ 'ਚ ਆਏ ਸੀ ਉਹ ਆਪਣੇ ਆਪ ਨੂੰ ਸੈਲਫ ਕੁਆਰੰਟੀਨ ਕਰੋ, ਅਲੱਗ ਰੱਖੋ, ਪਲੱਸ ਜੇ ਤੁਹਾਨੂੰ ਕੋਈ ਸਿੰਪਟਮ ਲੱਗਦਾ ਹੈ ਤਾਂ ਇਮੀਡੀਏਟਲੀ ਜਿਹੜਾ ਚੈੱਕ ਕਰੋ। ਪੰਜਾਬੀ ਕਮਿਊਨਿਟੀ ਦੇ ਵਿੱਚ ਆਪਾਂ ਦੱਸਿਆ ਸੀ ਵੀ ਇੱਕ ਊਬਰ ਡਰਾਈਵਰ, ਇੱਕ ਟਰੱਕ ਡਰਾਈਵਰ ਦੀ ਵੀ ਮੌਤ ਹੋਈ ਆ। ਨਿਊਯਾਰਕ ਤੋਂ ਹੁਣ ਪਤਾ ਲੱਗਾ ਵੀ ਉੱਥੇ 4 ਪੰਜਾਬੀਆਂ ਦੀ ਮੌਤ ਜਿਹੜੀ ਕਰੋਨਾ ਵਾਇਰਸ ਨਾਲ ਹੋ ਰਹੀ ਆ। ਅਜੇ ਡਿਟੇਲ ਜਿਹੜੀ ਆ ਉਹ ਆਉਣੀ ਹੈਗੀ ਜੀ ਬਿਲਕੁਲ, ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਅਜੇ ਬਹੁਤ ਸਾਰੇ ਜਿਹੜੇ ਇਸ ਦੇ ਵਿਕਟਮਸ ਨੇ ਕਰੋਨਾ ਵਾਇਰਸ ਦੇ, ਉਹਨਾਂ ਦੀ ਸ਼ਨਾਖਤ ਜਿਹੜੀ ਨਹੀਂ ਕੀਤੀ ਜਾ ਰਹੀ, ਅਜੇ ਨਹੀਂ ਦੱਸਿਆ ਜਾ ਰਿਹਾ। ਅਤੇ ਕਿਉਂਕਿ ਕਮਿਊਨਿਟੀ ਦੇ ਵਿੱਚ ਜਦੋਂ ਕਿਸੇ ਪਰਿਵਾਰ ਦੇ ਉੱਤੇ ਇਹ ਭਾਰੀ ਪੈਂਦੀ ਹੈ ਅਤੇ ਉਹ ਇੱਕ ਦੂਜੇ ਦੇ ਨਾਲ ਗੱਲ ਕਰਦੇ ਨੇ, ਅਤੇ ਫਿਰ ਅੱਗੇ ਤੋਂ ਅੱਗੇ ਇਹ ਗੱਲ ਸਾਹਮਣੇ ਆਉਂਦੀ ਹੈ। ਇੱਦਾਂ ਦੀ ਖਬਰ ਇੱਕ ਮਿਨੇਸੋਟਾ ਤੋਂ ਵੀ ਆ ਰਹੀ ਹੈ। ਫਰੰਟ ਲਾਈਨਸ ਦੇ ਉੱਤੇ ਲੜਨ ਵਾਲੀ ਇੱਕ ਐਮਰਜੈਂਸੀ ਰਿਸਪੌਂਸ ਦੇ ਵਿੱਚ ਜਿਹੜੀ ਇੱਕ ਨਰਸ ਸੀਗੀ, ਉਸ ਦੀ ਵੀ ਕਰੋਨਾ ਵਾਇਰਸ ਦੀ ਲਪੇਟ ਦੇ ਕਰਕੇ ਜਿਹੜੀ ਮੌਤ ਦੀ ਜਿਹੜੀ ਖਬਰ ਆ ਉੱਥੋਂ ਆ ਰਹੀ ਹੈਗੀ। ਪੰਜਾਬੀ ਮੂਲ ਦੀ ਸੀ, ਪੰਜਾਬੀ ਮੂਲ ਦੀ ਜਿਹੜੀ ਉਹ ਕੁੜੀ ਸੀਗੀ। ਸੋ ਇਹ ਇੱਕ ਮਾੜੀ ਗੱਲ ਆ। ਬਾਕੀ ਜਿਨ੍ਹਾਂ ਦੇ ਵੀ ਕੋਈ ਜਾਣ ਪਛਾਣ ਦੇ ਰਿਸ਼ਤੇਦਾਰ ਇਸ ਮੌਕੇ ਜਿਹੜੇ ਕੰਮ ਕਰ ਰਹੇ ਨੇ ਹਸਪਤਾਲਾਂ ਦੇ ਵਿੱਚ, ਉਹ ਜ਼ਿਆਦਾ ਜਿਹੜਾ ਉਹ ਦੱਸ ਸਕਦੇ ਨੇ, ਉਹ ਇੱਕ ਦੂਜੇ ਨੂੰ ਦੱਸਦੇ ਨੇ ਵੀ ਕਿੱਦਾਂ ਦੀ ਸਿਚੁਏਸ਼ਨ ਜਿਹੜੀ ਆ ਉਹ ਬਣੀ ਪਈ ਆ। 17,000 ਕੇਸ ਇੱਕ ਦਿਨ ਦੇ ਵਿੱਚ ਜਿਹੜੇ ਅਮਰੀਕਾ 'ਚ ਉਹ ਵਧੇ ਨੇ, ਅਤੇ ਇਹ ਬਹੁਤ ਹੀ ਜ਼ਿਆਦਾ ਜਿਹੜੀ ਆ ਇਹ ਸਿਚੁਏਸ਼ਨ ਬੈਡ ਜਿਹੜੀ ਉਹ ਬਣਦੀ ਜਾ ਰਹੀ ਹੈਗੀ ਆ। ਆਪਾਂ ਨੂੰ ਜੇ ਅਜੇ ਵੀ ਇਸ ਨੂੰ ਜੇ ਆਪਾਂ ਨਹੀਂ ਜਾਗੇ, ਨਹੀਂ ਇਸ ਨੂੰ ਸਮਝਿਆ ਵੀ ਇਹਦੇ ਪ੍ਰੀਕਾਸ਼ਨਸ ਲੈਣੇ ਕਿਉਂ ਜ਼ਰੂਰੀ ਆ, ਕਿਉਂ ਸੈਲਫ ਕੁਆਰੰਟੀਨ ਕਰਨਾ ਜ਼ਰੂਰੀ ਆ, ਸੋਸ਼ਲ ਡਿਸਟੈਂਸਿੰਗ ਕਿਉਂ ਜ਼ਰੂਰੀ ਆ, ਨਹੀਂ ਤਾਂ ਇਹ ਹੋਰ ਵੀ ਜ਼ਿਆਦਾ ਆંકੜਾ ਆ ਉਹ ਵੱਧ ਸਕਦਾ ਆ। ਇਸੇ ਨੂੰ ਦੇਖਦੇ ਹੋਏ ਹਰਜੋਤ ਸਿੰਘ ਜੀ, ਬਹੁਤ ਸਾਰੀਆਂ ਸਿਟੀਜ਼ ਦੀਆਂ ਜਿਹੜੀਆਂ ਪਬਲਿਕ ਟਰਾਂਸਪੋਰਟ ਆਈਦਰ ਉਹਨਾਂ ਨੇ ਘਟਾ ਦਿੱਤੀਆਂ ਨੇ, ਅਤੇ ਕਈ ਜਿਹੜੀਆਂ ਸਰਵਿਸਿਜ਼ ਉਹਨਾਂ ਨੇ ਬੰਦ ਵੀ ਕਰ ਦਿੱਤੀਆਂ ਨੇ। ਸੈਨ ਹੋਜ਼ੇ ਜਿਹੜੀ ਸਿਲੀਕਨ ਵੈਲੀ ਦੀ VTA ਆ, ਉਹਨਾਂ ਦੀ ਦੁਆਰਾ ਜਿਹੜੀ ਲਾਈਟ ਰੇਲ ਆ ਉਸ ਨੂੰ ਸ਼ਾਇਦ ਬੰਦ ਕਰਨ ਦਾ ਫੈਸਲਾ ਜਿਹੜਾ ਉਹ ਲਿਆ ਜਾ ਰਿਹਾ ਆ। ਉੱਧਰ ਜਿਹੜੀ ਸੈਨ ਫਰਾਂਸਿਸਕੋ ਦੇ 'ਚ ਮਿਊਨੀ ਕਰਕੇ ਜਿਹੜੀ ਸਰਵਿਸ ਚੱਲਦੀ ਆ, ਉਸ ਨੂੰ ਵੀ ਬੰਦ ਕਰਨ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਬਾਟ ਅਤੇ ਹੋਰ ਜਿਹੜੀਆਂ ਸਰਵਿਸਿਜ਼ ਆਲਰੇਡੀ ਕਾਫੀ ਜਿਹੜੀਆਂ ਘੱਟ ਛੁੱਟੀ ਵਾਲੇ ਕਹਿ ਲਓ ਵੀ ਜਿਹੜੇ ਟਾਈਮ ਟੇਬਲ ਦੇ ਉੱਤੇ, ਜਿਹੜੀਆਂ ਸਕੈਜੂਲ ਦੇ ਉੱਤੇ ਉਹ ਚੱਲ ਰਹੀਆਂ ਨੇ। ਸੋ ਬਹੁਤ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਆਪਣੀ ਕਮਿਊਨਿਟੀ ਦੇ ਨਾਲ ਜੁੜੀ ਹੋਈ ਜਿਹੜੀ ਸੈਨ ਰਮੋਨ ਦੀ ਆਪਾਂ ਕੁਛ ਦਿਨ ਪਹਿਲਾਂ ਦੱਸਿਆ ਸੀਗਾ, ਇਹ ਖਬਰ ਆਈ ਆ ਵੀ ਉਸ ਪਰਿਵਾਰ ਦੇ ਵਿੱਚ ਇੱਕ ਹੋਰ ਮੌਤ ਜਿਹੜੀ ਆ ਉਹ ਇਸ ਕਰੋਨਾ ਵਾਇਰਸ ਦੇ ਕਰਕੇ ਜਿਹੜੀ ਹੋਈ ਆ। ਸੋ ਸਿਚੁਏਸ਼ਨ ਕਾਫੀ ਜ਼ਿਆਦਾ ਗ੍ਰਿਮ, ਕਾਫੀ ਜ਼ਿਆਦਾ ਜਿਹੜੀ ਆ ਉਹ ਬੈਡ ਆ ਉਹ ਆ ਰਹੀ ਹੈਗੀ ਆ। ਜੀ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਰਿਪੋਰਟਰਸ ਨੂੰ ਕਿਹਾ ਹੈਗਾ ਆ ਵੀ ਜੇ ਚਾਈਨੀਜ਼ ਕਮਿਊਨਿਟੀ ਜਿਹੜੀ ਆ ਉਹ ਬੌਦਰ ਹੁੰਦੀ ਆ ਅਤੇ ਮੈਂ ਅੱਜ ਤੋਂ ਬਾਅਦ ਚਾਈਨੀਜ਼ ਵਾਇਰਸ ਦਾ ਨਾਮ ਲੈਣਾ ਜਿਹੜਾ ਆ ਬੰਦ ਕਰ ਦੂੰਗਾ। ਅਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਹੈਗਾ ਵੀ ਅੱਜ ਸ਼ਾਮ ਨੂੰ ਥਰਸਡੇ ਸ਼ਾਮ ਨੂੰ ਜਿਹੜਾ ਆ ਉਹ ਚਾਈਨਾ ਦੇ ਜਿਹੜੇ ਪ੍ਰੀਮੀਅਰ ਹੈਗੇ ਆ, ਜਿਹੜੇ ਲੀਡਰ ਆ ਜਿਨਪਿੰਗ, ਉਹਨਾਂ ਦੇ ਨਾਲ ਅੱਜ ਰਾਤ ਨੂੰ ਗੱਲਬਾਤ ਕਰਨ ਜਾ ਰਹੇ ਆ ਕਰੋਨਾ ਵਾਇਰਸ ਨੂੰ ਲੈ ਕੇ। ਕਹਿੰਦੇ ਵੀ ਹੋਪਫੁਲੀ ਇਹ ਜਿਹੜੀ ਗੱਲਬਾਤ ਆ ਇਹ ਫਰੂਟਫੁਲ ਹੋਊਗੀ, ਕਿਉਂਕਿ ਜਿਹੜੀ ਪੂਰੀ ਦੁਨੀਆ ਆ ਉਹਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਹਾਹਾਕਾਰ ਜਿਹੜੀ ਮਚੀ ਹੋਈ ਆ। ਇਹਦਾ ਰੀਜ਼ਨ ਇਹ ਆ ਕਿਉਂਕਿ ਹਜੇ ਤੱਕ ਬਹੁਤ ਸਾਰੇ ਖਬਰਾਂ ਤਾਂ ਆ ਰਹੀਆਂ ਵੀ ਜੀ ਵੈਕਸੀਨੇਸ਼ਨ ਦੀ ਤਿਆਰੀ ਹੋ ਰਹੀ ਆ, ਵੱਖ-ਵੱਖ ਦਵਾਈਆਂ ਦੀ, ਪਰ ਹਜੇ ਕੋਈ ਵੀ ਜਿਹੜਾ ਪੋਜ਼ੀਟਿਵ ਰਿਜ਼ਲਟ ਨਹੀਂ ਜਿਹੜੀ 100% ਵੀ ਹਾਂ ਆਹ ਜਿਹੜੀ ਕਰੋਨਾ ਵਾਇਰਸ ਨੂੰ ਖਤਮ ਕਰਨ ਦੀ ਦਵਾਈ ਜਿਹੜੀ ਆ ਇਹ ਬਣ ਚੁੱਕੀ ਆ। ਜੀ ਬਿਲਕੁਲ। ਸੋ ਇਹ ਜਿਹੜੀ ਸਿਚੁਏਸ਼ਨ ਜ਼ਰੂਰ ਆ ਉਹ ਬਣੀ ਪਈ ਹੋਈ ਆ। ਅਤੇ ਅਗਲੀ ਜਿਹੜੀ G20 ਦੀ ਮੀਟਿੰਗ ਦੇ ਵਿੱਚ ਜਿਹੜੇ UN ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ, ਉਹਨਾਂ ਨੇ ਜਿਹੜਾ ਉਹ ਦੱਸਿਆ ਇਹ ਵਾਇਰਸ ਕਿਸ ਤਰੀਕੇ ਦੇ ਨਾਲ ਭਿਆਨਕ ਰੂਪ ਅਖਤਿਆਰ ਕਰ ਰਿਹਾ ਹੈ, ਅਤੇ ਕਿਉਂ ਇਸ ਤੋਂ ਜਿਹੜਾ ਹਰ ਇੱਕ ਜਾਣਾ ਡਰ ਵੀ ਰਿਹਾ ਹੈ, ਅਤੇ ਵੱਡੇ ਜਿਹੜੇ ਇਸ ਦੇ ਬਾਬਤ ਜਿਹੜੇ ਹਰਜੋਤ ਸਿੰਘ ਜੀ ਫੈਸਲੇ ਲਏ ਜਾ ਰਹੇ ਨੇ, ਉਹ ਕਾਰਨ ਕੀ ਹੈ? ਕਹਿੰਦੇ ਵੀ ਜਿਹੜੇ ਪਹਿਲੇ 1 ਲੱਖ ਕੇਸ ਆ ਉਹ ਜਿਹੜੇ ਆ ਬਣਨ ਦੇ ਵਿੱਚ, ਸਪਰੈਡ ਹੋਣ ਦੇ ਵਿੱਚ ਕਨਫਰਮਡ ਕੇਸ 3 ਮਹੀਨੇ ਜਿਹੜੇ ਉਹ ਲੱਗੇ। ਜਿਹੜੇ ਅਗਲੇ 1 ਲੱਖ ਸੀਗੇ ਜਿਹੜੇ ਉਹ 12 ਦਿਨਾਂ 'ਚ, ਜਿਹੜੇ ਤੀਜੇ ਜਿਹੜੇ ਸੀਗੇ ਉਹ 4 ਦਿਨਾਂ 'ਚ, ਅਤੇ ਜਿਹੜੇ ਚੌਥਾ ਸੀਗਾ ਉਹ 1.5 ਦਿਨ ਦੇ ਵਿੱਚ। ਇਹ ਇਸ ਤਰੀਕੇ ਦੇ ਨਾਲ ਜਿਹੜਾ ਆંકੜਾ ਆ ਉਹ ਵਧਿਆ ਆ। ਸੋ ਇਹ ਐਕਸਪੋਨੈਂਸ਼ੀਅਲ ਗਰੋਥ ਇਸੇ ਨੂੰ ਹੀ ਜਿਹੜਾ ਆ ਉਹ ਆਖਿਆ ਜਾਂਦਾ ਆ। ਸੋ ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਜਿਹੜੇ ਸਵੇਰ ਤੋਂ ਲੈ ਕੇ ਆਪਾਂ 9 ਵਜੇ ਤੁਹਾਨੂੰ ਦੱਸਿਆ ਸੀ ਆંકੜਾ, ਅਤੇ ਹੁਣ ਜਿਹੜੇ ਸ਼ਾਮ ਦੇ ਜਿਹੜੇ 6-7 ਵਜੇ ਦੇ ਦਰਮਿਆਨ
ਇਹ ਆંકੜਾ ਜਿਹੜਾ 5,30,000 ਨੂੰ ਜਿਹੜਾ ਉਹ ਪਾਰ ਕਰ ਚੁੱਕਾ। 30,000 ਆਲਰੇਡੀ ਇੰਨੇ ਘੱਟ ਸਮੇਂ ਦੇ ਵਿੱਚ, ਘੰਟਿਆਂ 'ਚ ਕੇਸ ਜਿਹੜੇ ਉਹ ਪੂਰੇ ਵਿਸ਼ਵ ਦੇ ਵਿੱਚ ਵਧੇ ਨੇ, ਅਤੇ ਅਮਰੀਕਾ ਵਿੱਚ ਤਾਂ ਰਿਕਾਰਡ ਤੋੜ ਜਿਹੜਾ ਆ ਉਹ ਕੇਸ ਵਧੇ ਨੇ। ਸੋ ਇਸ ਨੂੰ ਲੈ ਕੇ ਸਾਰਿਆਂ ਨੂੰ ਸੰਵੇਦਨਸ਼ੀਲ ਗੰਭੀਰਤਾ ਜਿਹੜੀ ਅਪਣਾਉਣ ਦੀ ਜ਼ਰੂਰਤ ਹੈਗੀ ਆ। ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਚਾਹੇ ਜੋ ਮਰਜ਼ੀ ਕਹੀ ਜਾਣ, ਬਿਜ਼ਨਸ ਖੋਲ੍ਹਣੇ ਆ ਨਹੀਂ ਖੋਲ੍ਹਣੇ ਭਾਈ, ਉਹਦੇ ਬਾਰੇ ਅਜੇ ਹਾਲ ਦੀ ਘੜੀ ਧਿਆਨ ਨਾ ਉਹਦਾ, ਪਹਿਲਾਂ ਜਾਨ ਹੈ ਤਾਂ ਜਹਾਨ ਹੈ ਵਾਲੀ ਜਿਹੜੀ ਗੱਲ ਆ ਉਸ ਦੇ ਵੱਲ ਜਿਹੜਾ ਆਪਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ। ਅਤੇ ਆਈ ਥਿੰਕ ਇਹ ਜਿਹੜਾ ਨੈਰੇਟਿਵ ਪਿਛਲੇ 2 ਦਿਨਾਂ ਤੋਂ ਆਪਾਂ ਸੁਣਦੇ ਆ ਰਹੇ ਵੀ ਆਪਾਂ ਖੋਲ੍ਹ ਦੇਣਾ, ਅਜੇ ਉਸ ਦੇ ਉੱਤੇ ਧਿਆਨ ਦੇਣ ਦੀ ਬਜਾਏ ਇਸ ਨੂੰ ਕਿੱਦਾਂ ਰੋਕਥਾਮ ਕਰਨੀ, ਕਿੱਦਾਂ ਇਸ ਦੇ ਉੱਤੇ ਕੰਟਰੋਲ ਕਰਨਾ ਆ, ਉਸ ਉੱਤੇ ਜਿਹੜਾ ਸਾਰਾ ਪ੍ਰਸ਼ਾਸਨ ਦਾ ਜ਼ੋਰ ਜਿਹੜਾ ਆ ਉਹ ਲੱਗਣਾ ਚਾਹੀਦਾ ਆ। ਇੱਕ ਬੀਤੇ ਦਿਨਾਂ 'ਚ ਰਿਪੋਰਟ ਹਰਜੋਤ ਸਿੰਘ ਜੀ ਇਹ ਆਈ ਸੀਗੀ ਵੀ ਜਿਹੜੇ CDC ਦੇ ਕੁਛ ਮੈਂਬਰ, ਜਿਹੜੀ ਟੀਮ ਆ ਜਿਹੜੀ ਹਮੇਸ਼ਾ ਚਾਈਨਾ ਦੇ ਵਿੱਚ ਵੀ ਰਹਿੰਦੀ ਆ, ਉਹਦੇ 2/3 ਜਿਹੜੇ ਕਰਮਚਾਰੀ ਆ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਸੀ। ਉਹ ਟੀਮ ਨੂੰ ਇੰਨੀ ਜਿਹੜੀ ਉਸ ਦੀ ਕਟੌਤੀ ਆ ਉਹ ਕਰ ਦਿੱਤੀ ਗਈ ਸੀ ਟਰੰਪ ਪ੍ਰਸ਼ਾਸਨ ਦੇ ਦੁਆਰਾ। ਪੈਨਡੈਮਿਕ ਦੀ ਟੀਮ ਜਿਹੜੀ ਇਬੋਲਾ, SARS, H1N1 ਤੋਂ ਬਾਅਦ ਦੇ ਵਿੱਚ ਬਣਾਈ ਗਈ ਸੀ ਪਿਛਲੇ ਪ੍ਰਸ਼ਾਸਨ ਦੇ ਦੁਆਰਾ, ਉਸ ਟੀਮ ਦੀ ਜਿਹੜੀ ਆ ਉਹ ਇਸ ਪ੍ਰਸ਼ਾਸਨ ਦੇ ਦੁਆਰਾ ਜਿਹੜੀ ਉਹ ਛੁੱਟੀ ਕਰ ਦਿੱਤੀ ਗਈ ਸੀ। ਅਤੇ ਪੈਨਡੈਮਿਕ ਦੇ ਵਿੱਚ ਕੀ ਕਰਨਾ ਚਾਹੀਦਾ, ਕਿਵੇਂ ਕਰਨਾ ਚਾਹੀਦਾ, ਉਸ ਦੇ ਬਾਬਤ ਜਿਹੜਾ ਕਿਤੇ ਨਾ ਕਿਤੇ ਸਾਰੇ ਜਾਣੇ ਅਣਜਾਣ ਹੀ ਸੀਗੇ। ਅਤੇ ਪਹਿਲਾਂ ਇਸ ਨੂੰ ਹੋਕਸ ਜਿਹੜੇ ਆ ਉਹ ਆਖਦੇ ਰਹੇ, ਲਿਬਰਲ ਹੋਕਸ, ਡੈਮੋਕ੍ਰੇਟ ਹੋਕਸ, ਇਹ ਸਾਰਾ ਕੁਛ ਆਖਦੇ ਰਹੇ, ਅਤੇ ਅੱਜ ਆਪਣੇ ਸਾਹਮਣੇ ਆ ਵੀ ਇਹ ਕਿਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਦੇ ਕਰਕੇ ਜਿਹੜੀ ਪੂਰੀ ਅਮਰੀਕਾ ਇਸ ਟਾਈਮ ਪਰੇਸ਼ਾਨੀ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈਗੀ ਜੀ। ਇੱਕ ਹੋਰ ਖਬਰ ਆ ਰਹੀ ਹੈਗੀ ਵੀ ਜਿਹੜਾ ਬਲੱਡ ਪਲਾਜ਼ਮਾ ਜਿਹੜਾ ਸਰਵਾਈਵਰਸ ਹੈਗੇ ਆ ਕਰੋਨਾ ਵਾਇਰਸ ਦੇ ਪੇਸ਼ੈਂਟਸ, ਉਹਨਾਂ ਦਾ ਜਿਹੜਾ ਆ ਉਹ ਯੂਜ਼ ਕੀਤਾ ਜਾਊਗਾ ਹੋਰ ਪੇਸ਼ੈਂਟਸ ਨੂੰ ਟਰੀਟ ਕਰਨ ਦੇ ਲਈ। ਅਤੇ ਅੱਜ ਨਿਊਯਾਰਕ ਦੇ ਗਵਰਨਰ ਜਿਹੜੇ ਕੋਮੋ ਹੈਗੇ, ਐਂਡਰਿਊ ਕੋਮੋ, ਉਹਨਾਂ ਨੇ ਇਹ ਵੀ ਅਲਾਓ ਕਰ ਦਿੱਤਾ ਹੈ ਵੀ ਜਿਹੜਾ ਇੱਕ ਵੈਂਟੀਲੇਟਰ ਆ ਉਹ 2 ਪੇਸ਼ੈਂਟਸ ਨੂੰ ਯੂਜ਼ ਕੀਤਾ ਜਾਵੇ। ਕਹਿੰਦੇ ਵੀ ਉਹਨੂੰ ਬੜਾ ਮਕੈਨੀਕਲੀ ਛੇਤੀ ਜਿਹੜਾ ਹੈ ਸਪਲਿਟ ਕੀਤਾ ਜਾ ਸਕਦਾ ਹੈਗਾ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੇਸ਼ੈਂਟ ਉੱਥੇ ਵੱਧ ਰਹੇ ਆ। 37,000 ਪੇਸ਼ੈਂਟ ਨਿਊਯਾਰਕ ਸਟੇਟ 'ਚ ਹੋ ਗਏ ਆ, ਅਤੇ ਉਹਨਾਂ ਨੂੰ 30,000 ਜਿਹੜੇ ਵੈਂਟੀਲੇਟਰ ਚਾਹੀਦੇ ਆ। ਅਤੇ ਰਾਈਟ ਨਾਓ ਨਿਊਯਾਰਕ ਦੇ ਕੋਲ 4,000 ਵੈਂਟੀਲੇਟਰਸ ਆ, ਅਤੇ 4,000 ਐਕਸਟਰਾ ਜਿਹੜੇ ਆ ਫੈਡਰਲ ਗਵਰਨਮੈਂਟ ਨੇ ਸੈਂਡ ਕੀਤੇ, ਹਜੇ ਮਿਲੇ ਨਹੀਂ। ਅਤੇ ਉਹਨਾਂ ਨੇ 7,000 ਹੋਰ ਬਾਈ ਕੀਤੇ ਹੈਗੇ ਆ, ਜਿਹਦੀ ਉਹ ਵੇਟ ਕਰ ਰਹੇ ਹੈਗੇ ਆ ਜੀ। ਅਗਲੀ ਜਿਹੜੀ ਇਸ ਦੇ ਨਾਲ ਹੀ ਸੰਬੰਧਿਤ ਜਿਹੜੀ ਗੱਲਬਾਤ ਆ, ਵੈਟਰਨ ਅਫੇਅਰਸ ਦੀ ਇੱਕ ਜਿਹੜੀ ਇੰਟਰਨਲ ਰਿਪੋਰਟ ਆ ਜਿਹੜੀ ਸਾਹਮਣੇ ਆਈ ਆ, ਉਸ ਦੇ ਵਿੱਚ ਕਹਿੰਦੇ ਆ ਵੀ ਉਹਨਾਂ ਨੇ ਇੱਕ ਖਦਸ਼ਾ ਪ੍ਰਗਟ ਕੀਤਾ ਹੈ ਵੀ ਜਿਹੜੇ 1 ਮਿਲੀਅਨ ਵੈਟਰਨਸ ਆ, ਉਹਨਾਂ ਦੀ ਇਸ ਰਿਪੋਰਟ ਦੇ ਮੁਤਾਬਕ ਵੀ ਇਸ ਦੇ ਕਰਕੇ ਨੋਵਲ ਕਰੋਨਾ ਵਾਇਰਸ ਦੇ ਕਰਕੇ ਇਨਫੈਕਟ ਹੋ ਸਕਦੇ ਨੇ। ਜਿਹੜੇ ਆਮ ਲੋਕ ਨੇ ਉਹ ਜ਼ਿਆਦਾਤਰ ਜਿਹੜੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜਾਂਦੇ ਨੇ, ਜਿਹੜੇ ਵੈਟਰਨ ਅਫੇਅਰਸ ਦੇ ਅਧੀਨ ਜਿਹੜੇ ਹਸਪਤਾਲ ਫਿਰ ਆਉਂਦੇ ਆ, ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਇਹ ਪ੍ਰੈਸ਼ਰ ਹੋਰ ਵੱਧ ਸਕਦਾ ਆ, ਜਿਸ ਤਰੀਕੇ ਦੇ ਨਾਲ ਇਹ ਆਖਿਆ ਜਾ ਰਿਹਾ। ਚਲੋ ਇਹ ਵੀ ਬਾਕੀ ਅਮਰੀਕਨਸ ਦੇ ਵਾਂਗ ਹੀ ਆ, ਪਰ ਵੈਟਰਨ ਅਫੇਅਰ ਦੀਆਂ ਫੈਸਿਲਿਟੀਜ਼ ਕਹਿੰਦੇ ਆ ਵੀ ਹਾਲ ਦੀ ਘੜੀ ਇਸ ਰਿਪੋਰਟ ਦੇ ਮੁਤਾਬਕ ਇੰਨੀ ਜ਼ਿਆਦਾ ਤਾਦਾਦ ਦੇ ਲਈ ਉਹ ਨਹੀਂ ਹੈਗੀਆਂ, ਇਕਵਿਪਡ ਨਹੀਂ ਹੈਗੀਆਂ, ਪ੍ਰਪੇਅਰਡ ਜਿਹੜੀਆਂ ਉਹ ਨਹੀਂ ਹੈਗੀਆਂ। 54 VA ਦੇ ਜਿਹੜੇ ਨਰਸਿੰਗ ਹੋਮ, ਜਿਨ੍ਹਾਂ ਨੂੰ ਕਮਿਊਨਿਟੀ ਲਿਵਿੰਗ ਸੈਂਟਰ ਵੀ ਜਿਹੜਾ ਉਹ ਆਖਾ ਜਾਂਦਾ, ਉਹੀ ਜਿਹੜੇ ਉਹ ਹੈਗੇ ਨੇ। ਸੋ ਕਹਿੰਦੇ ਵੀ ਹਾਲ ਦੀ ਘੜੀ ਜਿਹੜੀ ਸਕਰੀਨਿੰਗ ਆ ਉਹ 71% ਮੈਡੀਕਲ ਸੈਂਟਰਸ ਦੇ ਵਿੱਚ ਹੀ ਉਪਲਬਧ ਜਿਹੜੀ ਹੈਗੀ ਆ ਇਹਨਾਂ ਵੈਟਰਨਸ ਦੇ ਲਈ। ਸੋ ਇਹ ਜਿਹੜਾ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਚਾਹੇ ਪਹਿਲੋਂ ਜੋ ਹੁਣ ਕੋਈ ਕਹਿੰਦਾ ਰਿਹਾ ਉਹ ਚਲੋ ਹੁਣ ਛੱਡੋ, ਪਰ ਇਹ ਆ ਵੀ ਹੁਣ ਹਾਲ ਦੀ ਘੜੀ ਆਪਣੇ ਜਿਹੜੇ ਪ੍ਰੀਕਾਸ਼ਨ ਆ ਵੱਧ ਤੋਂ ਵੱਧ ਜਿਹੜਾ ਉਹ ਲਓ। ਇਹ ਬਹੁਤ ਘਾਤਕ ਜਿਹੜੀ ਬਿਮਾਰੀ ਆ, ਆਪਣੀ ਇਮਿਊਨਿਟੀ ਦਾ ਜਿਹੜਾ ਉਹ ਜ਼ਿਆਦਾ ਧਿਆਨ ਰੱਖੋ, ਚੀਜ਼ਾਂ ਨੂੰ ਘੱਟ ਜਿਹੜਾ ਆ ਉਹ ਇੱਧਰ ਉੱਧਰ ਜਿਹੜਾ ਹੋ ਬਗੈਰ ਮਤਲਬ ਤੋਂ ਐਵੇਂ ਸਟੋਰਾਂ ਦੇ ਜਿਹੜੇ ਚੱਕਰ ਆ ਉਹ ਨਾ ਕੱਢੀ ਜਾਓ। ਸੋ ਇਹ ਨਹੀਂ ਤਾਂ ਜਿਹੜੀ ਕਾਫੀ ਜ਼ਿਆਦਾ ਪ੍ਰੋਬਲਮ ਆ ਉਹ ਹੋਰ ਵੱਧ ਸਕਦੀ ਆ। ਸੋ ਆਪਣੀ ਕਮਿਊਨਿਟੀ ਦੇ ਹਰਜੋਤ ਸਿੰਘ ਜੀ ਕਈ ਕੇਸ ਜਿਹੜੇ ਉਹ ਸਾਹਮਣੇ ਆਏ ਨੇ, ਅਤੇ ਇਹ ਧਿਆਨ ਰੱਖਣ ਦੀ ਜ਼ਰੂਰਤ ਆ। ਜਿਹੜੀ ਯੂਬਾ ਸਿਟੀ ਦੀ ਸਨ ਸਵੀਟ ਆਈ ਥਿੰਕ ਜਿਹੜੇ ਪੈਕਿੰਗ ਵਾਲੇ ਆ, ਉੱਥੋਂ ਇੱਕ ਜਿਹੜੀ ਰਿਪੋਰਟ ਸਾਹਮਣੇ ਆਈ ਹੈ, ਕਹਿੰਦੇ ਵੀ ਉਹਨਾਂ ਦੇ ਵੀ ਕਿਸੇ ਇੱਕ ਕਰਮਚਾਰੀ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਦੱਸਿਆ ਗਿਆ ਹੈ। ਸੋ ਜਿਹੜੇ ਸਨ ਸਵੀਟ ਵਾਲੇ ਵੀ ਆ, ਕਿਉਂਕਿ ਆਪਣੀ ਬਹੁਤ ਸਾਰੀ ਕਮਿਊਨਿਟੀ ਉਸ ਥਾਂ ਦੇ ਉੱਤੇ ਕੰਮ ਕਰਦੀ ਆ, ਚਾਹੇ ਉਹ ਸੀਜ਼ਨਲ ਕੰਮ ਆ, ਚਾਹੇ ਕਿਸੇ ਤਰੀਕੇ ਦਾ ਵੀ ਆ, ਉਹਨਾਂ ਨੂੰ ਬਹੁਤ ਜ਼ਿਆਦਾ ਇਹਤਿਆਤ ਉੱਥੇ ਰੱਖਣ ਦੀ ਜਿਹੜੀ ਜ਼ਰੂਰਤ ਹੈਗੀ ਆ ਵੀ ਕੀ ਜਿਹੜੇ ਪ੍ਰੀਕਾਸ਼ਨਸ ਆ ਉਹ ਤੁਸੀਂ ਲੈ ਸਕਦੇ ਹੈਗੇ ਆ ਉਹਦੇ ਵਿੱਚ ਜੀ। ਇਸੇ ਤਰ੍ਹਾਂ ਬਹੁਤ ਸਾਰੀਆਂ ਸਾਨੂੰ ਕਾਲਸ ਵੀ ਆ ਰਹੀਆਂ, ਆਪਣੇ ਬਹੁਤ ਭੈਣ ਭਰਾ ਜਿਹੜੇ ਆ ਉਹ ਇੰਡੀਆ ਦੇ ਵਿੱਚ ਫਸੇ ਹੋਏ ਆ, ਜਿਹੜੇ ਵਿਜ਼ਿਟ ਕਰਨ ਗਏ ਸੀ। ਪੂਰੇ USA ਦੇ
ਜਿਹੜਾ ਹੈਗਾ ਸਟੇਟ ਡਿਪਾਰਟਮੈਂਟ ਉਹਦੇ ਮੁਤਾਬਕ ਕਹਿੰਦੇ ਵੀ 50,000 ਤੋਂ ਵੱਧ ਜਿਹੜੇ ਅਮਰੀਕਨਸ ਆ ਉਹ ਬਾਹਰ ਵੱਖ-ਵੱਖ ਮੁਲਕਾਂ 'ਚ ਫਸੇ ਹੋਏ ਆ, ਜਿਨ੍ਹਾਂ 'ਚ ਸਟੂਡੈਂਟਸ ਵੀ ਹੈਗੇ ਆ, ਕਈ ਵਾਰੀ ਹੋਰ ਮੁਲਕਾਂ 'ਚ ਪੜ੍ਹਨ ਜਾਂਦੇ ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਆਪਣੇ ਜਿਹੜਾ ਅੰਬੈਸੀ ਆ US ਦੀ ਆਪਣੇ ਜਿਹੜੇ ਮੁਲਕ 'ਚ ਹੈਗੀ ਆ ਉਹਨਾਂ ਨੂੰ ਕੰਟੈਕਟ ਕਰੋ। ਸੋ ਉਹ ਟਰਾਈ ਕਰਨਗੇ ਵੀ ਕਿਸ ਤਰ੍ਹਾਂ ਜਿਹੜਾ ਆ ਜਿਹੜੇ ਉੱਥੇ ਲੋਕ ਰਹਿ ਰਹੇ ਉਹਨਾਂ ਨੂੰ ਲਿਆਂਦਾ ਜਾ ਸਕਦਾ। ਸੋ ਇਹਦੇ 'ਚ ਗ੍ਰੀਨ ਕਾਰਡ ਹੋਲਡਰ ਨਹੀਂ ਆਉਂਦੇ, ਕਿਉਂਕਿ ਗ੍ਰੀਨ ਕਾਰਡ ਹੋਲਡਰ ਜਿਹੜੇ ਆ ਉਹ ਉੱਥੇ ਦੇ ਸਿਟੀਜ਼ਨ ਹੁੰਦੇ ਆ ਅਤੇ ਉਹ ਪਰਮਾਨੈਂਟ ਰੈਜ਼ੀਡੈਂਟ ਇੱਥੇ ਦੇ ਹੈਗੇ ਆ। ਸੋ ਸਟੇਟ ਡਿਪਾਰਟਮੈਂਟ ਕਹਿੰਦੇ ਆ ਵੀ ਸਾਨੂੰ ਆਲਰੇਡੀ 13,500 ਰਿਕੁਐਸਟ ਆ ਗਈਆਂ ਵੱਖ-ਵੱਖ ਲੋਕਾਂ ਤੋਂ, ਵੱਖ-ਵੱਖ ਸ਼ਹਿਰਾਂ ਤੋਂ, ਵੱਖ-ਵੱਖ ਮੁਲਕਾਂ ਤੋਂ, ਵੀ ਸਾਨੂੰ ਇਮੀਡੀਏਟਲੀ ਜਿਹੜਾ ਉੱਥੋਂ ਕੱਢਿਆ ਜਾਵੇ। ਪਿਛਲੇ ਦਿਨਾਂ 'ਚ ਆਪਾਂ ਦੱਸਿਆ ਸੀ ਵੀ ਜਿਹੜਾ ਆ ਕੁਛ ਕੁ ਜਿਹੜੇ ਆ US ਨੇ ਆਪਣੇ ਮਿਲਟਰੀ ਜਹਾਜ਼ ਦੇ ਨਾਲ ਜਿਹੜੇ ਆ ਲੋਕ ਕੱਢੇ ਵੀ ਸੀਗੇ। 4,000 ਅਮਰੀਕਨ ਪੇਰੂ ਦੇ ਵਿੱਚ ਸਟਕ ਹੈਗੇ ਆ ਅਤੇ 7,000 ਇਕੁਆਡੋਰ ਦੇ ਵਿੱਚ ਜਿਹੜੇ ਆ ਸਟਕ ਹੈਗੇ। ਇੰਡੀਆ 'ਚ ਤਾਂ ਬਹੁਤ ਵੱਡੀ ਜਿਹੜੀ ਗਿਣਤੀ ਹੈਗੀ ਆ ਜੀ। ਅਤੇ ਜਿਹੜਾ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਇੱਕ ਨੰਬਰ ਜਾਰੀ ਕੀਤਾ ਹੈ ਓਵਰਸੀਜ਼ ਜਿਹੜੇ ਖਾਸ ਕਰਕੇ ਅਮੈਰੀਕਨ ਸਿਟੀਜ਼ਨ ਜਿਹੜੇ ਆ ਉਹ ਫਸੇ ਹੋਏ ਨੇ ਉਹਨਾਂ ਦੇ ਲਈ, ਅਤੇ ਜਾਂ ਕਹਿੰਦੇ ਵੀ ਆਪਣੀ ਜਿਹੜੇ ਵੀ ਮੁਲਕ ਦੇ ਵਿੱਚ ਹੈਗੇ ਆ ਉੱਥੇ ਆਪਣੀ ਜਿਹੜੀ ਨੀਅਰੈਸਟ ਅੰਬੈਸੀ ਆ ਉਸ ਨੂੰ ਸੰਪਰਕ ਕਰੋ, ਆਪਣੇ ਆਪ ਨੂੰ ਰਜਿਸਟਰ ਇੱਕ ਹਿਸਾਬ ਦੇ ਨਾਲ ਉੱਥੇ ਕਰਵਾ ਦਿਓ ਵੀ ਜੇ ਬਾਏ ਚਾਂਸ ਉੱਥੋਂ ਅਮਰੀਕਾ ਦੇ ਨਾਗਰਿਕਾਂ ਨੂੰ ਕੱਢਣ ਦੀ ਨੌਬਤ ਆਉਂਦੀ ਆ, ਕੋਈ ਜੁਗਾੜ ਬਣਦਾ ਆ, ਤਾਂ ਤੁਸੀਂ ਜਿਹੜਾ ਆ ਉੱਥੇ ਉਹਨਾਂ ਦੇ ਸੰਪਰਕ ਦੇ ਵਿੱਚ ਹੋਵੋ ਅਤੇ ਤੁਸੀਂ ਤੁਰੰਤ ਜਿਹੜਾ ਉੱਥੋਂ ਨਿਕਲ ਸਕੋ। ਇਸੇ ਤਰੀਕੇ ਦੇ ਨਾਲ ਕੈਨੇਡਾ ਨੇ ਵੀ ਆਪਣੀ ਜਿਹੜੀ ਇੱਕ ਔਨਲਾਈਨ ਰਜਿਸਟਰ ਓਵਰਸੀਜ਼ ਕੈਨੇਡੀਅਨਸ ਜਿਹੜੇ ਆ ਉਹਨਾਂ ਦੇ ਲਈ ਇੱਕ ਵੈਬਸਾਈਟ ਬਣਾਈ ਆ ਵੀ ਉੱਥੇ ਤੁਸੀਂ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਦਿਓ। US ਸਿਟੀਜ਼ਨ ਜਿਹੜੇ ਟਰੈਵਲਰ ਹੈਗੇ ਨੇ ਇਸ ਟਾਈਮ ਓਵਰਸੀਜ਼ ਉਹਨਾਂ ਦੇ ਲਈ ਜਿਹੜਾ ਨੰਬਰ ਉਹਨਾਂ ਨੇ ਰੱਖਿਆ ਆ 2025014444 202-501-4444। ਸੋ ਕਹਿੰਦੇ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਐਮਰਜੈਂਸੀ ਦੇ ਦੌਰਾਨ ਜਿਹੜਾ ਆ ਉਹਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਉੱਥੇ ਸੰਪਰਕ ਕਰ ਸਕਦੇ ਹੋ। ਸੋ ਇਹ ਬਹੁਤ ਜ਼ਰੂਰੀ ਚੀਜ਼ ਹੈਗੀ ਹੈ, ਖਾਸ ਕਰਕੇ ਜਿਹੜੇ ਅਮਰੀਕਨ ਸਿਟੀਜ਼ਨ ਇਸ ਟਾਈਮ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੇ ਉਹ ਫਸੇ ਹੋਏ ਨੇ ਵੀ ਉਹਨਾਂ ਨੂੰ ਦੱਸੋ ਵੀ ਸਾਡੀ ਇਹ ਸਿਚੁਏਸ਼ਨ ਆ, ਜਾਂ ਤੁਸੀਂ ਇਹ ਦੱਸ ਸਕਦੇ ਹੋ ਵੀ ਓਵਰਆਲ ਕਿੰਨੇ ਅਮਰੀਕਨ ਸਿਟੀਜ਼ਨ ਤੁਹਾਡੇ ਨਾਲ ਹੋਰ ਹੈਗੇ ਆ, ਤਾਂ ਜੋ ਕੋਈ ਨਾ ਕੋਈ ਜੇ ਪ੍ਰਬੰਧ ਹੁੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਉਹ ਪ੍ਰਬੰਧ ਕਰਕੇ ਤੁਹਾਨੂੰ ਇੱਥੇ ਵਾਪਸ ਆਪਣੇ ਮੁਲਕ ਦੇ ਵਿੱਚ ਲਿਆਉਣ ਦੇ ਵਿੱਚ ਉਹ ਕਾਮਯਾਬ ਹੋ ਸਕਣ ਜੀ। ਸੋ ਇੱਕ ਸਾਡਾ ਜਿਹੜਾ ਹੁਣ ਆਪਾਂ ਬ੍ਰੇਕ ਦਾ ਸਮਾਂ ਵੀ ਲੈਣਾ ਹੈ, ਅਤੇ ਅਨਡਾਕੂਮੈਂਟਡ ਵਰਕਰ ਜਿਹੜੇ ਆ ਉਹ ਸਭ ਤੋਂ ਬੁਰੀ ਪੋਜੀਸ਼ਨ 'ਚ ਆ ਇਸ ਵੇਲੇ। ਨਾ ਤਾਂ ਉਹਨਾਂ ਨੂੰ ਕੋਈ ਜਿਹੜਾ ਸਟਿਮੂਲਸ ਪੈਕੇਜ ਆ ਉਹਦੇ 'ਚੋਂ ਕੋਈ ਪੈਸੇ ਮਿਲਣੇ ਆ, ਅਤੇ ਨਾ ਹੀ ਉਹਨਾਂ ਦੇ ਕੋਲ ਜੋਬਸ ਹੈਗੀਆਂ, ਅਤੇ ਨਾ ਹੀ ਕਹਿੰਦੇ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਮੈਡੀਕਲ ਹੈਲਪ ਉਹ ਕਿੱਦਾਂ ਲੈਣਗੇ ਡਰਦੇ ਮਾਰੇ। ਸੋ ਉਹ ਜੇ ਕੋਈ ਵੀ ਆਪਣਾ ਭੈਣ ਭਾਈ ਕਿਸੇ ਨੂੰ ਜਾਣਦਾ ਹੈਗਾ ਆ, ਜੇ ਕੋਈ ਇੱਦਾਂ ਦੀ ਪੋਜੀਸ਼ਨ 'ਚ ਆ, ਉਹ ਲੋਕਾਂ ਦੀ ਜਿਹੜੀ ਹੈਲਪ ਕਰਨੀ ਬਣਦੀ ਆ, ਚਾਹੇ ਕਿਸੇ ਵੀ ਕਮਿਊਨਿਟੀ ਨੂੰ ਉਹ ਬਿਲੋਂਗ ਕਰਦਾ ਹੈ ਜੀ। ਅਤੇ ਆਪਾਂ ਜਿਹੜੇ ਇੱਥੇ ਜਿਹੜੀ ਬ੍ਰੇਕ ਲਵਾਂਗੇ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਡਾਕਟਰ ਜਸਬੀਰ ਕੰਗ ਅਤੇ ਡਾਕਟਰ ਜਗਰਾਜ ਸਿੰਘ ਨਿੱਜਰ ਇਹ ਯੂਬਾ ਸਿਟੀ ਤੋਂ ਨੇ ਜਿਹੜੇ ਆ ਇੱਕ ਜਿਹੜੇ ਡਾਕਟਰ ਨਿੱਜਰ ਨੇ ਉਹ ਐਡਵੈਂਟਿਸਟ ਰਾਈਡ ਆਊਟ ਦੇ ਨਾਲ ਜਿਹੜੇ ਇਨਫੈਕਸ਼ੀਅਸ ਡਿਜ਼ੀਜ਼ ਦੇ ਉਹਦੇ ਚੇਅਰਮੈਨ ਅਤੇ ਡਾਇਰੈਕਟਰ ਹੈਗੇ ਨੇ। ਡਾਕਟਰ ਜਸਬੀਰ ਕੰਗ ਜਿਹੜੇ ਆ ਉਹ ਕਾਫੀ ਬਹੁਤ ਚਰਚਿਤ ਨੇ, ਸਾਰੀ ਕਮਿਊਨਿਟੀ ਉਹਨਾਂ ਨੂੰ ਉੱਥੇ ਜਿਹੜੀ ਉਹ ਜਾਣਦੀ ਹੈਗੀ ਆ। ਪਿਛਲੇ 2 ਦਹਾਕਿਆਂ ਤੋਂ ਵੱਧ ਲੰਮਾ ਸਮਾਂ ਹੋ ਗਿਆ ਉੱਥੇ ਜਿਹੜੀਆਂ ਡਾਕਟਰੀ ਦੀਆਂ ਸੇਵਾਵਾਂ ਕਰਦੇ ਆ ਰਹੇ ਆ। ਸੋ ਉਹਨਾਂ ਦੇ ਨਾਲ ਜਿਹੜੀ ਆਪਾਂ ਉਹ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਵੀ ਆਪਾਂ ਇੱਕ ਆਮ ਇਨਸਾਨ ਜਿਹੜਾ ਆ ਇਹ ਅਜਿਹੇ ਸਥਿਤੀ ਦੇ ਵਿੱਚ ਕੀ ਕੁਛ ਜਿਹੜਾ ਉਹ ਕਰ ਸਕਦਾ ਹੈ, ਕੀ ਲੱਛਣ ਨੇ, ਕਿਉਂਕਿ ਹੋਰ ਵੀ ਕਈ ਨਵੇਂ ਲੱਛਣਾਂ ਦੇ ਬਾਰੇ ਜਿਹੜਾ ਹੈ ਇਸ ਦੇ ਬਾਰੇ ਜਾਣਕਾਰੀਆਂ ਆ ਰਹੀਆਂ। ਸੋ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਆਪਾਂ ਉਹਨਾਂ ਦੇ ਨਾਲ ਜੁੜਦੇ ਹਾਂ ਅਤੇ ਉਹਨਾਂ ਦੇ ਜਿਹੜੇ ਆਪਾਂ ਵਿਚਾਰ ਸੁਣਾਂਗੇ। ਸੋ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਜੀ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ